ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159905003, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਬਿਜ਼ਨਸ ਦੀ, ਲਾਈਫ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਇੱਕ ਦਿਨ ਦੇ ਵਿਧਾਨ ਸਭਾ ਦੇ ਸੈਸ਼ਨ ਦੀ, ਉਹ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਉਹਨਾਂ ਨੂੰ ਸਮਰਪਿਤ। ਬਿਲਕੁਲ ਜੀ, ਅੱਜ ਇਹ ਵਿਸ਼ੇਸ਼ ਸੈਸ਼ਨ ਹੈਗਾ ਜੀ, 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆ ਨੌਵੇਂ ਪਾਤਸ਼ਾਹ ਦੇ ਇਹ। ਔਰ ਇਸ ਇਜਲਾਸ ਇਹ ਜਿਹੜਾ ਅੱਜ ਸੱਦਿਆ ਗਿਆ, ਇਹਦੇ ਵਿੱਚ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ, ਸਿੱਖਿਆਵਾਂ ਦੇ ਬਾਰੇ ਚਰਚਾ ਜਿਹੜੀ ਉਹ ਕੀਤੀ ਜਾਊਗੀ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਵਿਧਾਇਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਵਾਸਤੇ whip ਜਾਰੀ ਕੀਤਾ। ਇਹਦੇ ਦੌਰਾਨ ਭਾਰਤ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਖੇਰ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪੋ ਆਪਣੇ ਵਿਚਾਰ ਰੱਖਣਗੇ। ਉਧਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕੀਤਾ ਹੋਇਆ। ਕਾਂਗਰਸ ਦੇ ਵੱਲੋਂ ਵਿਧਾਇਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਜਾਰੀ ਕੀਤੇ ਗਏ whip ਨੂੰ ਇਸੇ ਪੁਆਇੰਟ ਆਫ ਵਿਊ ਤੋਂ ਵੇਖਿਆ ਜਾ ਰਿਹਾ। ਸਦਨ ਦੀ ਮੂਹਰਲੀ ਕਤਾਰ ਦੀਆਂ ਸੀਟਾਂ ਦੇ ਵਿੱਚ ਮੁੱਖ ਮੰਤਰੀ, ਮੰਤਰੀਆਂ, ਡਿਪਟੀ ਸਪੀਕਰ ਤੇ ਵਿਰੋਧੀ ਧਿਰ ਦੇ ਨੇਤਾ ਲਈ ਰਾਖਵੀਆਂ ਰੱਖੀਆਂ ਗਈਆਂ, ਜਦੋਂ ਕਿ ਬਾਕੀ ਮੈਂਬਰਾਂ ਨੂੰ ਸਦਨ ਦੇ ਵਿੱਚ ਕਿਸੇ ਵੀ ਸੀਟ ਦੇ ਉੱਤੇ ਬੈਠਣ ਦੀ ਖੁੱਲ੍ਹ ਹੋਊਗੀ। ਸੈਸ਼ਨ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਰਾਜ ਸਭਾ, ਲੋਕ ਸਭਾ ਤੇ ਰਾਜ ਸਭਾ ਦੇ 9 MP ਸ਼ਾਮਲ ਹੋਣਗੇ। ਔਰ ਜਿਹੜੇ ਚੀਫ whip ਨੇ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਆਪੋ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ whip ਜਾਰੀ ਕਰਦਿਆਂ ਸੈਸ਼ਨ ਦੇ ਵਿੱਚ ਮੌਜੂਦ ਰਹਿਣ ਦੇ ਵਾਸਤੇ ਆਖਿਆ। ਇਹ ਬੜਾ ਅਹਿਮ ਇਸ ਪੱਖੋਂ ਵੀ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਸੈਸ਼ਨ ਆ, ਕਿਉਂਕਿ ਪਿਛਲੇ ਕੁਝ ਸੈਸ਼ਨ ਨਵਜੋਤ ਸਿੰਘ ਸਿੱਧੂ ਨੇ ਮਿਸ ਕੀਤੇ ਆ। ਉਹ ਨਹੀਂ ਆਉਂਦੇ ਰਹੇ, ਮੌਨ ਧਾਰ ਕੇ ਘਰੇ ਬੈਠੇ ਸੀ। ਉਹ ਅੱਜ ਵਾਲੇ ਸੈਸ਼ਨ 'ਚ ਜਾਂਦੇ ਆ। ਪਰ ਜੇ ਆਪਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਮੂਹਰਲੀਆਂ ਕਤਾਰਾਂ ਨੇ ਕਿਹਦੇ ਵਾਸਤੇ ਰੱਖੀਆਂ ਗਈਆਂ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਤਾਂ ਨਾਮ ਹੈ ਨਹੀਂਗਾ। ਨਵਜੋਤ ਸਿੰਘ ਸਿੱਧੂ ਨਹੀਂ ਫਿਰ ਕਿੱਥੇ ਬੈਠਦੇ ਆ ਜੇ ਜਾਂਦੇ ਆ? ਜੇ ਨਹੀਂ ਜਾਂਦੇ ਤੇ ਸਵਾਲੀਆ ਚਿੰਨ੍ਹ ਜਿਹੜੇ ਉਹ ਹੋਣਗੇ। ਪਾਰਟੀ ਪ੍ਰਧਾਨ ਦੇ ਕੋਲੇ ਵੀ ਇਹ ਪਾਵਰ ਹੁੰਦੀ ਆ ਕਿ whip ਉਹ ਵੀ ਜਾਰੀ ਕਰ ਸਕਦਾ। ਜਿਹੜੇ ਮੁੱਦਿਆਂ ਦਾ ਰੌਲਾ ਨਵਜੋਤ ਸਿੰਘ ਸਿੱਧੂ ਹੋਰੀ ਪਾਉਂਦੇ ਆ ਕਿ ਆ ਸਰਕਾਰ ਹੱਲ ਕਰੇ, ਜਿਹਦੇ ਵਿੱਚ ਪਾਵਰ ਪਰਚੇਜ਼ ਐਗਰੀਮੈਂਟ ਖਾਸ ਤੌਰ ਦੇ ਉੱਤੇ ਆ, ਜੇ ਉਹ whip ਜਾਰੀ ਕਰਕੇ ਪ੍ਰਾਈਵੇਟ ਬਿੱਲ ਹੀ ਲੈ ਆਉਂਦੇ ਤੇ ਇਸ ਮਸਲੇ ਦੇ ਉੱਤੇ ਕੁਛ ਨਾ ਕੁਛ ਹੋ ਸਕਦਾ ਸੀ। ਅਜਿਹਾ ਕੁਛ ਨਹੀਂ ਕੀਤਾ ਗਿਆ। ਇਹਦਾ ਮਤਲਬ ਇਹ ਆ ਕਿ ਮਹਿਜ਼ ਤੁਸੀਂ ਮੁੱਦੇ ਉਹ ਉਭਾਰ ਹੀ ਰਹੇ ਹੋ, ਉਹਨਾਂ ਦਾ ਹੱਲ ਨਹੀਂ ਕੋਈ ਵੀ ਕਰਾਉਣਾ ਚਾਹੁੰਦੇ। ਨਹੀਂ, ਇਹ ਤਾਂ ਬਹਾਨਾ ਹੀ ਆ ਨਾ ਇੱਕ। ਤੇ ਅੱਗੇ ਗੱਲ ਕਰਦੇ ਹੈਗੇ ਆ ਕੇਂਦਰ ਸਰਕਾਰ ਦੀ। ਹੁਣ ਘਾਟੇ ਬੜੇ ਪੈਂਦੇ ਹੋਣੇ ਆ, ਪੰਜਾਬ ਸਰਕਾਰ ਨੂੰ ਕਿਹਾ ਕਿ ਟੋਲ ਪਲਾਜ਼ੇ ਜਲਦੀ ਖਲਵਾਓ। ਬਿਲਕੁਲ ਜੀ, ਐਕਚੁਅਲੀ ਕਿਸਾਨ ਅੰਦੋਲਨ ਕਰਕੇ ਟੋਲ ਪਲਾਜ਼ੇ ਬੰਦ ਹੋਣ ਲਈ ਪੰਜਾਬ ਦੇ ਲੋਕਾਂ ਨੂੰ ਹੁਣ ਤੱਕ 830 ਕਰੋੜ ਰੁਪਏ ਦੀ ਰਾਹਤ ਮਿਲੀ ਹੈ ਜੀ। ਪੰਜਾਬ 'ਚ ਕਿਸਾਨ ਅੰਦੋਲਨ 1 ਸਤੰਬਰ 2020 ਤੋਂ ਚੱਲ ਰਿਹਾ। ਅਰੇ ਜਦੋਂ ਕਿਸਾਨਾਂ ਨੇ 1 ਅਕਤੂਬਰ 2020 ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਸੀਗੇ। ਜਿੰਨੇ ਰਾਹ ਜਾਂਦੇ ਆ ਪੰਜਾਬ ਦੇ ਵਿੱਚ, ਚਾਹੇ ਉਹ ਨੈਸ਼ਨਲ ਹਾਈਵੇ ਨੇ, ਚਾਹੇ ਉਹ ਸਟੇਟ ਹਾਈਵੇ ਨੇ, ਕਿਸੇ ਜਗ੍ਹਾ ਦੇ ਉੱਤੇ ਕੋਈ ਟੋਲ ਪਲਾਜ਼ਾ ਜਿਹੜਾ ਉਹ ਨਹੀਂ ਖੁੱਲਿਆ ਹੋਇਆ ਜੀ। ਸਾਰੇ ਦੇ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਆ ਔਰ ਰੋਜ਼ ਰੈਲੀਆਂ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਹੋ ਰਹੀਆਂ ਨੇ। ਹੁਣ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਸੂਬੇ ਦੇ ਟੋਲ ਪਲਾਜ਼ੇ ਖੁਲਵਾਏ ਜਾਣ ਤਾਂ ਕਿ ਜਨਤਕ ਖਜ਼ਾਨੇ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਕੇਂਦਰ ਸਰਕਾਰ ਨੂੰ ਵੱਡਾ ਡਰ ਇਹ ਵੀ ਹੈ
ਕਿ ਟੋਲ ਪਲਾਜ਼ੇ ਚਲਾਉਣ ਵਾਲੀਆਂ ਕੰਪਨੀਆਂ ਵਾਧੂ ਕਲੇਮ ਪਾ ਸਕਦੀਆਂ ਨੇ, ਜੋ ਕਿ 830 ਕਰੋੜ ਤੋਂ ਵੱਖਰਾ ਹੋਊਗਾ। ਪਹਿਲਾਂ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਸਾਲ 19 ਨਵੰਬਰ ਨੂੰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ। ਉਦੋਂ ਪਹਿਲਾਂ ਚੀਫ ਸੈਕਟਰੀ ਨੂੰ 16 ਅਕਤੂਬਰ ਨੂੰ ਚਿੱਠੀ ਲਿਖੀ ਸੀ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਸਕੱਤਰ ਨੇ ਹੁਣ ਚੀਫ ਸੈਕਟਰੀ ਨੂੰ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ ਕਿ ਟੋਲ ਪਲਾਜ਼ੇ ਖੁਲਵਾਏ ਜਾਣ, ਚਲਵਾਏ ਜਾਣ। ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇਜ਼ ਦੇ ਉੱਤੇ 17 ਟੋਲ ਪਲਾਜ਼ੇ ਬੰਦ ਨੇ। ਪੰਜਾਬ ਸਰਕਾਰ ਦੇ 15 ਟੋਲ ਪਲਾਜ਼ੇ ਵੱਖਰੇ ਨੇ, ਉਹ ਵੀ ਬੰਦ ਨੇ। ਹਰਿਆਣੇ ਦੇ ਵਿੱਚ 12 ਟੋਲ ਪਲਾਜ਼ੇ 12 ਦਸੰਬਰ ਤੋਂ ਬੰਦ ਨੇ, ਔਰ ਹਰਿਆਣੇ ਦੇ ਵਿੱਚ ਪਰ ਦਿਨ 3 ਕਰੋੜ 39 ਲੱਖ ਰੁਪਈਆ ਟੋਲ ਆਮਦਨ ਨੂੰ ਸੱਟ ਵੱਜ ਰਹੀ ਹੈ। ਰਾਜਸਥਾਨ ਦੇ ਵਿੱਚ 7 ਟੋਲ ਪਲਾਜ਼ੇ ਬੰਦ ਕੀਤੇ ਹੋਏ ਨੇ। ਮੁਲਕ ਭਰ ਦੇ ਵਿੱਚ ਕੁੱਲ 644 ਟੋਲ ਪਲਾਜ਼ੇ ਨੇ। ਸਭ ਤੋਂ ਵੱਧ ਰਾਜਸਥਾਨ ਦੇ ਵਿੱਚ 91 ਟੋਲ ਪਲਾਜ਼ੇ ਨੇ। ਸੋ ਇਹਨਾਂ ਟੋਲ ਪਲਾਜ਼ਿਆਂ ਨੂੰ ਜਿਹੜਾ ਉਹ ਬੰਦ ਕਰਨ ਦੇ ਨਾਲ ਆਰਥਿਕ ਸੱਟ ਤਾਂ ਵੱਡੀ ਕਿਸਾਨੀ ਸੰਘਰਸ਼ ਨੇ ਸਰਕਾਰ ਨੂੰ ਮਾਰੀ ਹੈ। ਇਹ ਹੁਣ ਇਸ ਚਿੱਠੀ ਤੋਂ ਸਪਸ਼ਟ ਹੈ ਕਿ ਸਰਕਾਰ ਨੂੰ ਰਾਹ ਤਾਂ ਕੋਈ ਨਹੀਂ ਲੱਭ ਰਿਹਾ ਕਿ ਉਹ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੂੰ ਚਲਵਾਵੇ। ਉਹ ਆਪਣੀ ਗੱਲ ਦੇ ਉੱਤੇ ਅਜੇ ਵੀ ਜਿਹੜੀ ਉਹ ਅੜੀ ਹੋਈ ਹੈ। ਜਿਵੇਂ ਖੇਤੀ ਮੰਤਰੀ ਜਿਹੜੇ ਤੋਮਰ ਨੇ, ਉਹ ਇਹ ਗੱਲ ਕਹਿੰਦੇ ਆ ਕਿ ਖੇਤੀ ਸੈਕਟਰ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਸਰਕਾਰ ਬੜੀ ਗੰਭੀਰ ਹੈ। ਤੇ ਇਹ ਵੀ ਕਹਿੰਦੇ ਆ ਕਿ ਪ੍ਰਾਈਵੇਟ ਸੈਕਟਰ ਦੇ ਵਾਸਤੇ ਖੇਤੀ ਦੇ ਵਿੱਚ ਇਨਵੈਸਟਮੈਂਟ ਲਈ ਉਹਨਾਂ ਨੇ ਰਾਹ ਪੱਧਰਾ ਜਿਹੜਾ ਉਹ ਕਰ ਦਿੱਤਾ। ਵੈਸੇ ਇੱਕ ਖੇਤੀ ਮਾਫ ਕਰਨਾ, ਖੇਤੀ ਕਾਨੂੰਨ ਦੇ ਨਾਲ ਜਿਹੜੇ 3 ਪਾਸ ਕੀਤੇ ਨੇ, ਇਹ ਨਹੀਂ। ਖੇਤੀ ਨਾਲ ਸੰਬੰਧਿਤ ਇੱਕ ਲਿਖਤੀ ਸਵਾਲ ਮੈਂਬਰ ਪਾਰਲੀਮੈਂਟ ਨੇ ਪੁੱਛਿਆ ਸੀ, ਜਿਹੜਾ ਲੰਘ ਕੇ ਗਿਆ ਸੈਸ਼ਨ, ਉਂਝ ਤਾਂ ਚੱਲਿਆ ਨਹੀਂ ਪਰ ਲਿਖਤੀ ਸਵਾਲ ਸੀਗਾ, ਤੇ ਉਹਦੇ ਵਿੱਚ ਸਰਕਾਰ ਨੇ ਇਹ ਗੱਲ ਕਹੀ ਆ ਕਿ ਖੇਤੀ ਜਿਹੜਾ ਮੈਟਰ ਹੈ ਇਹ ਸੂਬੇ ਦਾ, ਇਸ ਕਰਕੇ ਸੂਬਾ ਇਹਦੇ ਉੱਤੇ ਜਿਹੜਾ ਉਹ ਜਵਾਬ ਦੇ ਆ। ਤੇ ਜਦੋਂ ਕਾਨੂੰਨ ਬਣਾਉਣੇ ਆ ਉਦੋਂ ਸੈਂਟਰ ਜਿਹੜਾ ਜੀ ਉਹ ਬਣਾਈ ਜਾ ਰਿਹਾ। ਕਿਉਂਕਿ ਸੂਬੇ ਅੜਦੇ ਨਹੀਂ ਨਾ, ਸੂਬਿਆਂ ਨੇ ਵੀ ਹਾਂ ਕੀਤੀ ਹੋਈ ਆ। ਅੱਗੇ ਗੱਲ ਕਰਦੇ ਹੈਗੇ ਆ ਜੀ ਸੁਖਬੀਰ ਬਾਦਲ ਦੀ। ਉਸ ਦਾ ਵਿਰੋਧ ਜਾਰੀ ਆ, ਪਰ ਅਕਾਲੀਆਂ ਦਾ ਕਹਿਣਾ ਆ ਕਿ ਇਹ ਆਪ ਤੇ ਕਾਂਗਰਸ ਵਾਲੇ ਆ। ਦੇਖੋ, ਇਹ ਦੂਸ਼ਣਬਾਜ਼ੀ ਆ ਜਿਹੜੀ ਕੀਤੀ ਜਾ ਰਹੀ ਹੈ। ਜਿਸ ਦਿਨ ਦਾ ਇਹ 100 ਦਿਨ ਦੀ ਯਾਤਰਾ ਵਾਲੀ ਗੱਲ ਸ਼ੁਰੂ ਕੀਤੀ ਆ ਸੁਖਬੀਰ ਸਿੰਘ ਬਾਦਲ ਨੇ, ਜਿੱਥੇ ਜਿੱਥੇ ਜਿੰਨੇ ਜਿੰਨੇ ਦਿਨ ਪੈਂਦੇ ਜਾ ਰਹੇ ਆ, ਉਹਦੇ ਵਿੱਚ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਤੁਰੀ ਜਾ ਰਹੀ ਹੈ ਜੀ। ਜੇ ਤੁਸੀਂ ਪਹਿਲੇ ਦਿਨ ਤੋਂ ਲਾਓਗੇ ਹੁਣ ਤੱਕ ਆਉਂਦਿਆਂ, ਇਹ ਗਿਣਤੀ ਛਾਲਾਂ ਮਾਰਦੀ ਗਿਣਤੀ ਦੇ ਵਿੱਚ ਵੱਡੀ ਹੁੰਦੀ ਤੁਰੀ ਜਾ ਰਹੀ ਆ। ਜਿਹੜਾ ਮਾਲਵਾ ਖੇਤਰ ਹੈ ਇਹ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਰਿਹਾ। ਕਿਸੇ ਵੇਲੇ ਬਾਘੇ ਪੁਰਾਣੇ ਦੇ ਵਿੱਚ ਤਕੜਾ ਵਿਰੋਧ ਹੋਇਆ, ਹੁਣ ਮੋਗੇ ਦੇ ਵਿੱਚ ਵੱਡਾ ਵਿਰੋਧ ਸੁਖਬੀਰ ਬਾਦਲ ਨੂੰ ਝੱਲਣਾ ਪਿਆ। ਮੋਗੇ ਦੇ ਵਿੱਚ ਤਾਂ ਹਾਲਾਤ ਜਿਹੜੇ ਸੀਗੇ ਉਹ ਪੁਲਿਸ ਨੇ ਇਸ ਤਰ੍ਹਾਂ ਦੇ ਬਣਾ ਦਿੱਤੇ ਕਿ ਪੁਲਿਸ ਨੇ ਉੱਥੇ ਜਲ ਤੋਪਾਂ, ਵਾਟਰ ਕੈਨਨ ਜਿਹੜੀ ਉਹਦੀ ਵਰਤੋਂ ਕੀਤੀ, ਫਿਰ ਡਾਂਗਾਂ ਦੀ ਰੱਜ ਕੇ ਵਰਤੋਂ ਕੀਤੀ, ਕੁੱਟਿਆ ਕਿਸਾਨਾਂ ਨੂੰ, ਪੱਗਾਂ ਲੱਥੀਆਂ ਕਿਸਾਨਾਂ ਦੀਆਂ। ਦਰਜਨ ਦੇ ਕਰੀਬ ਜਿਹੜੇ ਉਹ ਜ਼ਖਮੀ ਹੋਏ। 200 ਦੇ ਕਰੀਬ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਕਰ ਲਿਆ। ਤੁਸੀਂ ਇਹ ਦੇਖੋ, ਚਾਹੇ ਡਾਂਗ ਚਲਾਉਣੀ ਹੈ ਚਾਹੇ ਪਰਚਾ ਦਰਜ ਕਰਨਾ। 3 ਦਿਨ ਪਹਿਲਾਂ ਮੁੱਖ ਮੰਤਰੀ ਲਗਾਤਾਰ ਹਮਲਾਵਰ ਸੀਗੇ ਹਰਿਆਣੇ ਦੇ ਮੁੱਖ ਮੰਤਰੀ ਤੇ ਕਿ ਤੁਸੀਂ ਉੱਥੇ ਕੀ ਕਰ ਰਹੇ ਹੋ, ਉੱਥੇ ਤੁਸੀਂ ਕਿਸਾਨਾਂ ਦੇ ਨਾਲ ਧੱਕਾ ਕਰ ਰਹੇ ਹੋ। ਕਹਿੰਦੇ ਅਸਤੀਫਾ ਦੇਵੇ ਮਨੋਹਰ ਲਾਲ ਖੱਟਰ। ਉਹਨੇ ਨਿਹੱਥੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਕਿਉਂ ਕੀਤਾ? ਇਹ ਲਾਠੀਚਾਰਜ ਹੁਣ ਪੰਜਾਬ ਦੀ ਪੁਲਿਸ ਨੇ ਕੀਤਾ, ਮੋਗੇ ਦੀ ਪੁਲਿਸ ਨੇ ਕੀਤਾ, ਬਿਨਾਂ ਕਿਸੇ ਸ਼ੱਕ ਦੇ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅੰਡਰ ਹੈ, ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ। ਇਹਦੇ ਬਾਰੇ ਉਹ ਕੀ ਕਹਿਣਗੇ? ਕੋਈ ਬਿਆਨ ਨਹੀਂ, ਕਿਸੇ ਮੰਤਰੀ ਦਾ ਕੋਈ ਬਿਆਨ ਨਹੀਂ, ਸਾਰੇ ਮੂੰਹ 'ਚ ਘੁੰਗਣੀਆਂ ਪਾ ਗਏ। ਜਿਹੜਾ ਅਕਾਲੀ ਦਲ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਜਾਂਦਾ ਕਿ ਇਹ ਕਿਸਾਨ ਹੀ ਨਹੀਂ। ਇਹ ਜਿਹੜਾ ਨਵੇਂ ਤਰੀਕੇ ਅਪਣਾਏ ਹੋਏ ਨੇ। ਕਾਂਗਰਸ ਦਾ ਜਿਹੜੇ ਹਰਿਆਣੇ ਦਾ ਮੁੱਖ ਮੰਤਰੀ ਹੈ ਮਨੋਹਰ ਲਾਲ ਖੱਟਰ, ਉਹ ਕਹਿੰਦਾ ਜਿਹੜੇ ਕਰਨਾਲ ਦੇ ਵਿੱਚ ਪੁਲਿਸ ਨੇ ਕੁੱਟੇ ਸੀ ਉਹ ਕਿਸਾਨ ਨਹੀਂ ਗੇ। ਕੇਂਦਰ ਦੀ ਸਰਕਾਰ ਕਹਿੰਦੀ ਆ ਜਿਹੜੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਆ ਉਹ ਕਿਸਾਨ ਨਹੀਂ ਗੇ। ਹੁਣ ਕਿਸਾਨ ਦੇ ਵਾਸਤੇ ਸਟੈਂਪ ਕਿਹੜੀ ਹੈ ਇਹਨਾਂ ਰਾਜਨੀਤਿਕ ਧਿਰਾਂ ਦੇ ਕੋਲੇ, ਜਿਹਦੇ ਨਾਲ ਇਹ ਪਤਾ ਲੱਗ ਸਕੇ ਕਿ ਫਲਾਂ ਕਿਸਾਨ ਹੈ ਫਲਾਂ ਕਿਸਾਨ ਨਹੀਂ ਗਾ? ਏਦਾਂ ਦਾ ਤਾਂ ਕੁਝ ਹੈ ਨਹੀਂ ਗਾ ਕਿ ਜਿਹਦੇ ਤੋਂ ਪਤਾ ਲਾਇਆ ਜਾ ਸਕੇ। ਅਕਾਲੀ ਦਲ ਬਾਦਲ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦਾ ਕਿ ਇਹ ਕਿਸਾਨ ਨਹੀਂ, ਇਹ ਕਾਂਗਰਸ ਦੇ ਵਰਕਰ ਹੈ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਹੈ।
ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਪੈਟ ਡਾਇਲਾਗ ਹੁੰਦਾ ਸੀ, ਕੁਝ ਵੀ ਉਹਨਾਂ ਨੂੰ ਤੁਸੀਂ ਪੁੱਛ ਲਓ, ਉਹ ਕਹਿੰਦੇ ਕਾਕਾ ਨਹੀਂ ਸਾਨੂੰ ਨਹੀਂ ਇਹ ਪਤਾ, ਇਹ ਕੇਂਦਰ ਦੀ ਸਰਕਾਰ ਨੇ ਕੀਤਾ। ਉਹ ਇਹਦੇ ਵਿੱਚ ਹੀ 5 ਵਾਰੀ ਮੁੱਖ ਮੰਤਰੀ ਬਣ ਗਏ ਸੂਬੇ ਦੇ। ਤੇ ਉਹੋ ਜਿਹਾ ਕੁਝ ਅਕਾਲੀ ਦਲ ਨੇ ਜਿਹੜਾ ਜੀ ਉਹ ਸਿੱਖ ਲਿਆ ਵੀ ਜਦੋਂ ਕੋਈ ਵਿਰੋਧ ਕਰੇ ਇਹ ਕਹਿ ਦਿਓ ਜੀ ਇਹ ਤਾਂ ਕਾਂਗਰਸ ਦੇ ਵਰਕਰ ਨੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਉਹਨਾਂ ਨੂੰ ਜਿਹੜਾ ਜੀ ਉਹ ਕਹਿ ਦਿੱਤਾ ਬਸ ਜਾਂਦਾ, ਔਰ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੇ ਆ। ਸਵਾਲ ਇਹ ਆ ਕਿ ਇਹ ਜਿਹੜੇ ਸਵਾਲ ਪੁੱਛ ਰਹੇ ਲੋਕ ਨੇ ਉਹ ਪੰਜਾਬ ਦੇ ਵਸਨੀਕ ਨੇ, ਪੰਜਾਬ ਦੇ ਰਹਿਣ ਵਾਲੇ ਨੇ। ਤਕਲੀਫ ਜਿਹੜੀ ਆ ਨਾ ਉਹ ਸਿਆਸੀ ਪਾਰਟੀਆਂ ਨੂੰ ਇਸ ਗੱਲ ਦੀ ਹੋਈ ਆ ਕਿ ਲੋਕ ਸਵਾਲ ਕਰਨ ਕਿਉਂ ਲੱਗ ਗਏ। ਹੁਣ ਤੱਕ ਤਾਂ ਇਦਾਂ ਦਾ ਕੁਝ ਹੋਇਆ ਨਹੀਂ ਸੀ। ਜਿਹੜੇ ਸਿਆਸੀ ਲੋਕ ਨੇ ਉਹ ਚੁੱਪ ਕਰਕੇ 2-4 ਮਹੀਨੇ ਆਪਣਾ ਪ੍ਰਚਾਰ ਕਰਕੇ ਚੋਣਾਂ ਜਿੱਤ ਕੇ ਹੋ ਜਾਂਦੇ। ਇਹ ਪਹਿਲੀ ਵਾਰੀ ਆ ਕਿ ਕਿਸਾਨ ਇਹ ਗੱਲ ਕਹਿ ਰਹੇ ਆ ਕਿ ਕੋਈ ਪਾਰਟੀ ਵਾਲਾ ਆਵੇ ਅਸੀਂ ਸਵਾਲ ਪੁੱਛਾਂਗੇ, ਸਾਡੇ ਸਵਾਲਾਂ ਦਾ ਜਵਾਬ ਦੇਵੇ। ਇਹ ਗੱਲ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਲੀਅਰ ਕੀਤੀ ਆ ਹੁਣ ਕਿ ਘਰਾਓ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਜਾਰੀ ਰੱਖੋ ਤੇ ਦੂਜਿਆਂ ਤੋਂ ਸਵਾਲ ਪੁੱਛਣੇ ਜਾਰੀ ਰੱਖੋ। ਪਹਿਲਾਂ ਇਹ ਗੱਲ ਅਕਾਲੀ ਦਲ ਪ੍ਰਚਾਰੀ ਜਾਂਦਾ ਸੀਗਾ 2 ਦਿਨ ਤੋਂ ਕਿ ਜੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿਸੇ ਹੋਰ ਪਾਰਟੀ ਦਾ ਘਰਾਓ ਨਹੀਂ ਕਰਨਾ। ਉਹਨਾਂ ਨੇ ਹੁਣ ਇਹ ਕਹਿਤਾ ਕਿ ਨਹੀਂ, ਸਵਾਲ ਪੁੱਛਣ ਤੋਂ ਅਸੀਂ ਥੋੜੀ ਰੋਕਿਆ, ਸਵਾਲ ਪੁੱਛਣ ਤੋਂ ਰੋਕਿਆ ਨਹੀਂ ਜਾ ਸਕਦਾ। ਜੇ ਸਵਾਲਾਂ ਦੇ ਜਵਾਬ ਦੇ ਦੇਣ ਤੇ ਅੱਗੇ ਚਲੇ ਜਾਣ, ਪਰ ਸਵਾਲ ਇਹ ਆ ਕਿ ਸਵਾਲਾਂ ਦੇ ਜਵਾਬ ਹੈ ਨਹੀਂ ਗੇ। ਨਹੀਂ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਸਵਾਲਾਂ ਦੇ ਜਵਾਬ ਹੈ ਨਹੀਂ ਗੇ। ਅੱਗੇ ਗੱਲ ਕਰਦੇ ਹੈਗੇ ਆ ਹਰੀਸ਼ ਰਾਵਤ ਦੀ। ਉਹ ਤਾਂ 3 ਦਿਨ ਲਾ ਕੇ ਪੰਜਾਬ 'ਚ ਵਾਪਸ ਪਰਤ ਗਿਆ। ਉਧਰ ਨਵਜੋਤ ਸਿੱਧੂ ਆ ਦਿੱਲੀ ਤੋਂ ਬੇਰੰਗ ਮੁੜਿਆ। ਦੇਖੋ ਇਹ ਜਿਹੜਾ ਚੱਲ ਰਿਹਾ ਕਾਂਗਰਸ ਦਾ ਕਲੇਸ਼ ਆ, ਇੱਕ ਗੱਲ ਤਾਂ ਹਰੀਸ਼ ਰਾਵਤ ਇਹ ਕਹਿ ਗਏ ਕਿ ਆਲ ਇਜ਼ ਨਾਟ ਵੈਲ, ਸਭ ਕੁਝ ਠੀਕ ਨਹੀਂ ਗਾ ਕਾਂਗਰਸ ਦੇ ਅੰਦਰ। ਇਹਦਾ ਮਤਲਬ ਬਹੁਤ ਤਰੀਕੇ ਦੇ ਨਾਲ ਲਾਇਆ ਜਾ ਰਿਹਾ ਕਿ ਕੀ ਕੁਝ ਠੀਕ ਨਹੀਂ ਗਾ। ਕੱਲ ਦਾ ਜਿਹੜਾ ਦਿਨ ਸੀਗਾ ਪਹਿਲਾਂ, ਕਿਉਂਕਿ ਇਹ ਹੋਇਆ ਕਿ ਜਦੋਂ ਹਰੀਸ਼ ਰਾਵਤ ਨੇ ਇੱਥੇ ਦੇਹਰਾਦੂਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਕਾਂਗਰਸੀ ਕਲਚਰ ਤਾਂ ਇਹ ਆ ਕਿ ਅਸੀਂ ਮੁੱਖ ਮੰਤਰੀ ਦਾ ਫੇਸ ਨਹੀਂ ਐਲਾਨਦੇ, ਜਿਹੜਾ ਮੁੱਖ ਮੰਤਰੀ ਚੱਲ ਰਿਹਾ ਹੁੰਦਾ ਮੌਜੂਦਾ ਉਹਦੀ ਅਗਵਾਈ 'ਚ ਚੋਣਾਂ ਲੜਦੇ ਆ। ਇੱਥੇ ਖਬਰਾਂ ਇਹ ਲੱਗੀਆਂ ਕਿ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੋਣਾਂ ਲੜਾਂਗੇ। ਉਹਨੇ ਚੰਗਾ ਰੌਲਾ ਰੱਪਾ ਪਵਾਤਾ। ਪ੍ਰਗਟ ਸਿੰਘ ਹੋਰਾਂ ਨੇ ਸਵਾਲ ਉਠਾਏ ਕਿ ਹਰੀਸ਼ ਰਾਵਤ ਦੇ ਕੋਲੇ ਤਾਂ ਅਥਾਰਟੀ ਕੋਈ ਨਹੀਂ ਗੀ ਇਹ ਦੱਸਣ ਦੀ ਕਿ 2022 ਦੀਆਂ ਚੋਣਾਂ ਕਿਹਦੀ ਅਗਵਾਈ ਦੇ ਵਿੱਚ ਲੜਨੀਆਂ ਨੇ, ਇਹ ਤਾਂ ਹਾਈ ਕਮਾਂਡ ਦੱਸੂਗੀ। ਹਰੀਸ਼ ਰਾਵਤ ਬਿਆਨ ਤੋਂ ਪਲਟ ਗਏ। ਕੱਲ ਉਹਨਾਂ ਨੇ ਇਹ ਗੱਲ ਕਹਿਤੀ ਕਿ ਜਿਹੜੀ ਮੰਤਰੀ ਮੰਡਲ ਦੇ ਵਿੱਚ ਚੇਂਜਸ ਆ ਉਹਦੇ ਵਿੱਚ ਜਿਹੜੇ ਮੰਤਰੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਚੇਂਜਸ ਨਹੀਂ ਕਰਨ ਦਿੱਤੀ ਜਾਊਗੀ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤੇ ਇਹਦਾ ਨੁਕਸਾਨ ਹੋਊਗਾ। ਜਦੋਂ ਇਹ ਬਿਆਨ ਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੀਡੀਆ ਸਲਾਹਕਾਰ ਜਿਹੜੇ ਨੇ ਅਰਵਿੰਦ ਠਕਰਾਲ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਨਾਲ ਦੀ ਨਾਲ ਰਿਐਕਟ ਕੀਤਾ ਕਿ ਜੀ ਜਿਹੜੀ ਮੁੱਖ ਮੰਤਰੀ ਹੋਰਾਂ ਦੇ ਨਾਲ ਮੀਟਿੰਗ ਹੋਈ ਉਹਦੇ ਵਿੱਚ ਇਹਦੇ ਸੰਬੰਧੀ ਤਾਂ ਕੋਈ ਗੱਲ ਹੋਈ ਨਹੀਂ ਕਿ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਹੋਣਾ, ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ। ਤੇ ਉਹਨਾਂ ਨੇ ਨਾਲ ਦੀ ਨਾਲ ਇਸ ਗੱਲ ਨੂੰ ਜਿਹੜਾ ਉਹ ਕੱਟ ਦਿੱਤਾ। ਉਧਰ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸੀ ਉਹ ਹਰੀਸ਼ ਰਾਵਤ ਦੇ ਇੱਥੇ ਰਹਿੰਦੇ ਆ, ਪਰਸੋਂ ਚਲੇ ਗਏ ਦਿੱਲੀ। ਇਹ ਕਿਹਾ ਜਾ ਰਿਹਾ ਕਿ ਉਹ ਹਾਈ ਕਮਾਂਡ ਨੂੰ ਮਿਲਣ ਗਏ ਸੀ ਔਰ ਉੱਥੇ ਸੋਨੀਆ ਗਾਂਧੀ ਹੋਰਾਂ ਦੇ ਦਫ਼ਤਰ ਦੇ ਵੱਲੋਂ ਉਹਨਾਂ ਨੂੰ ਇਹ ਆਖਿਆ ਗਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਪੰਜਾਬ ਦੇ ਵਿੱਚ ਨੇ, ਤੁਸੀਂ ਦਿੱਲੀ ਫਿਰਦੇ ਹੋ, ਉੱਥੇ ਜਾਓ ਤੇ ਉਹਨਾਂ ਨਾਲ ਗੱਲ ਕਰੋ। ਨਵਜੋਤ ਸਿੰਘ ਸਿੱਧੂ ਹੋਰੀ ਪਟਿਆਲੇ ਕੱਲ ਸ਼ਾਮੀ ਪਰਤ ਆਏ ਔਰ ਇੱਥੇ ਆ ਕੇ ਹਾਲਾਂਕਿ ਉਹਨਾਂ ਨੇ ਕਿਸੇ ਮੀਡੀਆ ਦੇ ਨਾਲ ਕਿਸੇ ਦੇ ਨਾਲ ਕੋਈ ਗੱਲ ਨਹੀਂ ਜਿਹੜੀ ਉਹ ਕੀਤੀ। ਇਹ ਕਿਹਾ ਜਾ ਰਿਹਾ ਕਿ ਜਿਹੜੀ ਹਾਈ ਕਮਾਂਡ ਹੈ ਕਿਤੇ ਨਾ ਕਿਤੇ ਉਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਇੱਟ ਨਾ ਇੱਟ ਖੜਕਾਉਣ ਦੀ ਗੱਲ ਜਿਹੜੀ ਕਹਿਤੀ ਸੀ, ਉਹਦੇ ਕਰਕੇ ਉਹਨੂੰ ਮਿਲੇ ਨਹੀਂ। ਹੁਣ ਸਵਾਲ ਇਹ ਆ ਕਿ ਕਹਾਣੀ ਤਾਂ ਉੱਥੇ ਹੀ ਖੜੀ ਆ, ਸਾਰੇ ਮਾਮਲੇ ਵੀ ਜਿਹੜੇ ਉੱਥੇ ਹੀ ਖੜੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਅਗਲੇ ਕੁਝ ਦਿਨਾਂ ਦੇ ਵਿੱਚ ਜਾਂ ਅੱਜ ਬੜਾ ਅਹਿਮ ਰਹੂਗਾ, ਉਹ ਵਿਧਾਨ ਸਭਾ ਜਾਂਦੇ ਨੇ ਜਾਂ ਨਹੀਂ ਜਾਂਦੇ। ਜੇ ਨਹੀਂ ਜਾਂਦੇ ਤਾਂ ਟਵੀਟ ਦੇ ਵਿੱਚ ਕੀ ਕਹਿੰਦੇ ਆ, ਟਵੀਟ ਦੇ ਰੂਪ ਦੇ ਵਿੱਚ ਕੀ ਆਉਂਦਾ, ਇਹ ਬੜਾ ਅਹਿਮ ਰਹੂਗਾ। ਇਹ ਕਾਂਗਰਸ ਦਾ ਕਲੇਸ਼ ਜਿਹੜਾ ਉਹ ਨਿਬੜਨ ਦੀ ਜਗ੍ਹਾ ਦੇ ਉੱਤੇ ਡੇ ਬਾਈ ਡੇ ਹੋਰ ਗੰਭੀਰ ਤੇ ਡੂੰਘਾ ਹੁੰਦਾ ਤੁਰਿਆ ਜਾ ਰਿਹਾ ਜੀ 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 ਬਿਲਕੁਲ। ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਉਸਨੇ ਕਿਹਾ ਕਿ ਮੀਡੀਆ ਦਾ ਇੱਕ ਭਾਗ ਹੈ ਜਿਹੜਾ ਉਹ ਇਸ ਤਰ੍ਹਾਂ ਦੀਆਂ ਖਬਰਾਂ ਧਾਰਮਿਕ ਰੰਗਤ ਦੇ ਕੇ ਫੈਲਾ ਰਿਹਾ ਲੋਕਾਂ ਦੇ ਵਿੱਚ।
ਐਕਚੁਅਲੀ ਕੀ ਆ ਜੀ, ਪਿਛਲੇ ਸਾਲ ਜਦੋਂ ਲਾਕਡਾਊਨ ਲੱਗਿਆ ਤੇ ਉਹਨਾਂ ਦਿਨਾਂ ਦੇ ਦੌਰਾਨ ਤੁਹਾਨੂੰ ਯਾਦ ਹੋਣਾ, ਤਬਲੀਗੀ ਸਮਾਜ ਜਿਹੜਾ ਮੁਸਲਿਮ ਭਾਈਚਾਰੇ ਦਾ ਇੱਕ ਪਾਰਟ ਹੈ, ਉਹਨਾਂ ਦਾ ਫੰਕਸ਼ਨ ਹੋ ਰਿਹਾ ਸੀ ਤੇ ਦਿੱਲੀ ਦੇ ਵਿੱਚ ਉਹ ਸਾਲਾਨਾ ਫੰਕਸ਼ਨ ਅਜਿਹਾ ਉਹ ਕਰਦੇ ਆ। ਉੱਥੇ ਕਿਉਂਕਿ ਵਿਦੇਸ਼ਾਂ ਤੋਂ ਵੀ ਆਏ ਹੋਏ ਸੀਗੇ ਕੁਝ ਲੋਕ, ਉਸ ਸਮਾਗਮ ਦੇ ਉੱਤੇ ਇੰਨਾ ਕੁ ਤਵਾ ਇੱਥੋਂ ਦੇ ਮੀਡੀਆ ਦੇ ਇੱਕ ਵੱਡੇ ਜਿਹੜਾ ਵਰਗ ਸੀ ਉਹਨੇ ਲਾਇਆ। ਉਹਨਾਂ ਨੇ ਇਉਂ ਪੇਸ਼ ਕੀਤਾ ਇਹਨਾਂ ਤਬਲੀਗੀਆਂ ਨੂੰ ਜਿਵੇਂ ਇਹਨਾਂ ਤਬਲੀਗੀਆਂ ਦੀ ਵਜ੍ਹਾ ਕਰਕੇ ਹੀ ਭਾਰਤ ਦੇ ਵਿੱਚ ਕਰੋਨਾ ਵਾਇਰਸ ਆਇਆ ਹੋਵੇ ਤੇ ਇਹ ਲੋਕ ਝੋਲੇ ਭਰ ਕੇ ਮੋਢਿਆਂ ਦੇ ਉੱਤੇ ਕਰੋਨਾ ਦੇ ਚੁੱਕੀ ਫਿਰਦੇ ਹੋਣ, ਵੀ ਜਿੱਥੇ ਜਾ ਰਹੇ ਆ ਉੱਥੇ ਉੱਥੇ ਕਰੋਨਾ ਫੈਲਾਈ ਜਾ ਰਹੇ ਆ। ਇਸ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ। ਇਹਦੇ ਸੰਬੰਧੀ ਪਾਈ ਗਈ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਹੋਰਾਂ ਨੇ ਇਹ ਬੜੀਆਂ ਅਹਿਮ ਟਿੱਪਣੀਆਂ ਕੀਤੀਆਂ। ਉਹਨਾਂ ਨੇ ਇਹ ਗੱਲ ਆਖੀ ਕਿ ਮੀਡੀਆ ਦਾ ਇੱਕ ਜਿਹੜਾ ਹਿੱਸਾ ਉਹ ਹਰੇਕ ਖਬਰ ਨੂੰ ਕਮਿਊਨਲ ਨਿਊਜ਼ ਦੇ ਤੌਰ ਦੇ ਉੱਤੇ ਪੇਸ਼ ਕਰਦਾ ਤੇ ਉਹ ਇਦਾਂ ਪੇਸ਼ ਕਰਦਾ ਜਿਵੇਂ ਉਹਨਾਂ ਖਬਰਾਂ ਦੇ ਵਾਸਤੇ, ਉਹਨਾਂ ਸਥਿਤੀਆਂ ਦੇ ਵਾਸਤੇ ਇੱਕ ਵਰਗ ਜ਼ਿੰਮੇਵਾਰ ਹੋਵੇ। ਬਿਨਾਂ ਕਿਸੇ ਸ਼ੱਕ ਦੇ ਇਹ ਸਿੱਧਾ ਵਰਗ ਜਿਹੜਾ ਉਹ ਮੁਸਲਿਮ ਭਾਈਚਾਰੇ ਨੂੰ ਆਖਿਆ ਗਿਆ ਕਿ ਉਹਨੂੰ ਟਾਰਗੇਟ ਕਰਕੇ ਉਹ ਖਬਰਾਂ ਪੇਸ਼ ਕਰਦਾ। ਚੀਫ ਜਸਟਿਸ ਹੋਰਾਂ ਦੀ ਟਿੱਪਣੀ ਸੀ ਕਿ ਇਸ ਮੀਡੀਆ ਦੀ ਵਜ੍ਹਾ ਕਰਕੇ ਮੁਲਕ ਦਾ ਅਕਸ ਜਿਹੜਾ ਉਹ ਖਰਾਬ ਹੋ ਰਿਹਾ, ਜਿਹੜਾ ਕਿ ਰੋਕਿਆ ਜਾਣਾ ਚਾਹੀਦਾ। ਦੂਜਾ ਜਿਹੜਾ ਸੀਗਾ, ਕੁਝ ਟਿੱਪਣੀਆਂ ਕੀਤੀਆਂ ਗਈਆਂ ਜਿਹੜੇ ਵੈਬ ਪੋਰਟਲ ਬਣੇ ਨੇ ਉਹਨਾਂ ਦੇ ਉੱਤੇ ਤੇ ਕੁਝ YouTube ਚੈਨਲਾਂ ਦੇ ਉੱਤੇ। ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਕੁਝ ਜਿਹੜੇ ਵੈਬ ਪੋਰਟਲ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਸਮੱਗਰੀ ਲਗਾਤਾਰ ਪਾਈ ਜਾ ਰਹੀ ਆ ਜਾਂ YouTube ਦੇ ਉੱਤੇ ਇੰਨਾ ਕੁਝ ਬੋਲਿਆ ਜਾ ਰਿਹਾ ਕਿ ਉਹ ਫੇਕ ਜਿਹੜੀਆਂ ਖਬਰਾਂ ਨੇ ਉਹ ਇਸ ਵੇਲੇ ਚੜ੍ਹਾਈ ਦੇ ਵਿੱਚ ਨੇ, ਉਹ ਪਤਾ ਹੀ ਨਹੀਂ ਲੱਗਦਾ ਕਿ ਫੇਕ ਕਿਹੜੀ ਆ ਤੇ ਸਹੀ ਕਿਹੜੀ ਆ। ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਕੋਈ ਜਿੰਦਾ ਕੁੰਡਾ ਨਹੀਂ ਹੈਗਾ ਸਰਕਾਰ ਦਾ, ਇਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ। ਉਹਨਾਂ ਨੇ ਜਿਹੜੇ ਵੱਡੇ ਅਦਾਰੇ ਨੇ ਸੋਸ਼ਲ ਮੀਡੀਆ ਦੇ, ਜਿਹਦੇ ਵਿੱਚ ਫੇਸਬੁੱਕ ਸ਼ਾਮਲ ਹੈ, ਟਵਿੱਟਰ ਸ਼ਾਮਲ ਹੈ, ਇਹਨਾਂ ਦੇ ਉੱਤੇ ਇਹ ਗੱਲ ਆਖੀ ਕਿ ਉਹ ਤਾਂ ਜੱਜਾਂ ਦੀ ਵੀ ਨਹੀਂ ਸੁਣਦੇ, ਉਹ ਤਾਂ ਸੁਣਦੇ ਨੇ ਉਹਨਾਂ ਦੀ ਜਿਨ੍ਹਾਂ ਕੰਪਨੀਆਂ ਤੋਂ ਉਹਨਾਂ ਨੂੰ ਪੈਸੇ ਆਉਂਦੇ ਆ ਤੇ ਉਹਦੇ ਕਰਕੇ ਸਾਰਾ ਕੁਝ ਆਊਟ ਆਫ ਕੰਟਰੋਲ ਹੋਇਆ ਪਿਆ। ਬਿਨਾਂ ਕਿਸੇ ਸ਼ੱਕ ਦੇ ਇਸ ਵੇਲੇ ਕੁਝ ਵੈਬ ਪੋਰਟਲ ਇਸ ਤਰ੍ਹਾਂ ਦੇ ਨੇ ਜਿਹੜੇ ਫੇਕ ਖਬਰਾਂ ਦਿਖਾਉਂਦੇ ਆ, ਫੇਕ ਖਬਰਾਂ ਪਾਉਂਦੇ ਆ, ਜਿਹਦੇ ਨਾਲ ਸਥਿਤੀ ਗੰਭੀਰ ਬਣੀ ਹੋਈ ਆ। ਪਰ ਇੱਥੇ ਕੁਝ ਵੈਬ ਪੋਰਟਲ ਉਹ ਵੀ ਹੈਗੇ ਨੇ ਜਿਨ੍ਹਾਂ ਨੇ ਪੱਤਰਕਾਰੀ ਨੂੰ ਸਹੀ ਮਾਇਨਿਆਂ ਦੇ ਵਿੱਚ ਜਿਉਂਦਾ ਰੱਖਿਆ ਹੋਇਆ ਜਾਂ ਜਿਉਂਦਾ ਕਰ ਦਿੱਤਾ। ਹੁਣ ਸਵਾਲ ਇਹ ਆ ਕਿ ਜਿਹੜੀਆਂ ਟਿੱਪਣੀਆਂ ਚੀਫ ਜਸਟਿਸ ਸਾਹਿਬ ਨੇ ਕੀਤੀਆਂ ਨੇ, ਇਹਨਾਂ ਟਿੱਪਣੀਆਂ ਦੇ ਵਿੱਚੋਂ ਜਿਹੜੇ ਜਿਵੇਂ ਇੱਕ ਭਾਈਚਾਰੇ ਨੂੰ ਟਾਰਗੇਟ ਬਣਾ ਕੇ ਕਮਿਊਨਲ ਨਿਊਜ਼ ਦੇ ਤੌਰ ਦੇ ਉੱਤੇ ਦਿਖਾਉਣਾ ਜਾਂ ਫੇਕ ਖਬਰਾਂ ਦੇ ਰੂਪ ਦੇ ਵਿੱਚ ਦਿਖਾਉਣਾ, ਉਹਨੂੰ ਤਾਂ ਲਾਂਭੇ ਕੀਤਾ ਜਾਊਗਾ। ਆਹ ਜਿਹੜੀ ਚੀਜ਼ ਆ ਚੱਕ ਲਈ ਜਾਊਗੀ ਕਿ ਵੈਬ ਪੋਰਟਲਾਂ ਦੇ ਉੱਤੇ ਤੇ YouTube ਚੈਨਲਾਂ ਦੇ ਉੱਤੇ ਕੋਈ ਕੰਟਰੋਲ ਨਹੀਂਗਾ। ਇਹਨੂੰ ਲੈ ਕੇ ਸਰਕਾਰ ਜਿਹੜੀ ਆ ਉਹ ਕੋਈ ਨਾ ਕੋਈ ਹੋਰ ਸਖਤ ਪਾਲਿਸੀ ਲੈ ਆਊਗੀ ਤਾਂ ਕਿ ਉਹ ਵੈਬ ਪੋਰਟਲ ਜਾਂ ਉਹ YouTube ਚੈਨਲ ਜਾਂ ਯੂਟਿਊਬਰ ਜਿਹੜੇ ਨੇ, ਜਿਹਦੇ ਵਿੱਚ ਕੁਝ ਪੱਤਰਕਾਰ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਇੱਥੋਂ ਦੇ ਨੈਸ਼ਨਲ ਚੈਨਲਾਂ ਨੇ ਕੱਢ ਦਿੱਤਾ ਜਾਂ ਝੱਲਿਆ ਨਹੀਂ ਇਸ ਕਰਕੇ ਕਿਉਂਕਿ ਉਹ ਗੋਗੇ ਗਾਉਣ ਦੇ ਵਾਸਤੇ ਸਰਕਾਰ ਦੇ ਤਿਆਰ ਨਹੀਂ ਸੀ, ਉਹ YouTube ਦੇ ਉੱਤੇ ਆ ਗਏ। ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸੁਣੇ ਜਾਂਦੇ ਆ। ਇਸ ਕਰਕੇ ਸਾਰੇ YouTube ਦੇ ਉੱਤੇ ਮਾੜਾ ਨਹੀਂਗਾ, ਸਾਰੇ ਵੈਬ ਪੋਰਟਲ ਮਾੜੇ ਨਹੀਂਗੇ, ਪਰ ਚੀਫ ਜਸਟਿਸ ਸਾਹਿਬ ਦੀਆਂ ਇਹਨਾਂ ਟਿੱਪਣੀਆਂ ਨੂੰ ਇਹਨਾਂ ਦੇ ਰੂਪ ਦੇ ਵਿੱਚ, ਵੈਬ ਪੋਰਟਲ ਦੇ ਰੂਪ ਦੇ ਵਿੱਚ ਲੈ ਕੇ ਜਾਂ YouTube ਦੇ ਰੂਪ ਦੇ ਵਿੱਚ ਲੈ ਕੇ ਸਰਕਾਰ ਸ਼ਿਕੰਜਾ ਕੱਸਣ ਦੀ ਗੱਲ ਜਿਹੜੀ ਉਹ ਜ਼ਰੂਰ ਕਰੂਗੀ। ਬਿਲਕੁਲ ਜੀ, ਸਰਕਾਰ ਨੇ ਤਾਂ ਕੋਈ ਮੌਕਾ ਜਾਣ ਨਹੀਂ ਦੇਣਾ। ਅੱਗੇ ਦਿੱਲੀ ਹਾਈ ਕੋਰਟ ਦੀ ਜੇ ਗੱਲ ਕਰੀਏ, ਉਹ ਦਿੱਲੀ ਪੁਲਿਸ ਦਾ ਝਟਕਾ ਹਾਈ ਕੋਰਟ ਨੂੰ। ਉਹ ਦਿੱਲੀ ਦੀ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਇਹ ਘਟਨਾਵਾਂ ਐਕਚੁਅਲੀ ਦਿੱਲੀ ਦੰਗੇ ਜਿਹੜੇ ਹੋਏ ਸੀ ਪਿਛਲੇ ਵਰੇ ਦਿੱਲੀ ਦੇ ਵਿੱਚ, ਉਹਨੂੰ ਲੈ ਕੇ ਜਿਹੜਾ ਜੀ ਖਚਾਈ ਕੀਤੀ ਆ ਔਰ ਇਹ ਕਿਹਾ ਕਿ ਪੁਲਿਸ ਇੱਕ ਘਟਨਾ ਦੇ ਵਾਸਤੇ 5-5 FIR ਕਿਵੇਂ ਦਰਜ ਕਰ ਸਕਦੀ ਆ। ਅਦਾਲਤ ਨੇ ਪਿਛਲੇ ਸਾਲ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਏ ਦੰਗਿਆਂ ਦੇ ਦੌਰਾਨ ਲੁੱਟ ਖੋਹ ਕਰਨ ਤੇ ਅੱਗ ਲਾਉਣ ਦੇ ਦੋਸ਼ਾਂ ਦੇ ਹੇਠ ਦਰਜ ਕੀਤੀਆਂ ਗਈਆਂ 4 ਨਵੀਆਂ FIR ਰੱਦ ਕਰ ਦਿੱਤੀਆਂ ਨੇ। ਹਾਈ ਕੋਰਟ ਨੇ ਕਿਹਾ ਕਿ ਇੱਕੋ ਘਟਨਾ ਦੇ ਵਾਸਤੇ ਦੂਜੀ FIR ਤੇ ਨਵੀਂ ਜਾਂਚ ਨਹੀਂ ਹੋ ਸਕਦੀ। ਅਦਾਲਤ ਨੇ ਇਹ ਵੀ ਕਿਹਾ ਕਿ ਇੱਕ ਹੀ ਘਟਨਾ ਸੰਬੰਧੀ 5 ਵੱਖ-ਵੱਖ FIRs ਦਰਜ ਨਹੀਂ ਹੋ ਸਕਦੀਆਂ ਕਿਉਂਕਿ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਹਾਈ ਕੋਰਟ ਨੇ ਇੱਕ FIR ਬਹਾਲ ਰੱਖਦਿਆਂ
ਉਹਦੇ 'ਚ ਮੁਲਜ਼ਮਾਂ ਖਿਲਾਫ ਪਿਛਲੇ ਸਾਲ ਮਾਰਚ ਦੇ ਵਿੱਚ ਜ਼ਫਰਾਬਾਦ ਪੁਲਿਸ ਥਾਣੇ ਦੇ ਵਿੱਚ ਦਰਜ ਕੀਤੀਆਂ ਗਈਆਂ ਬਾਕੀ 4 FIRs ਰੱਦ ਕਰਤੀਆਂ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਇਹ ਗੱਲ ਕਹੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਘਟਨਾਵਾਂ ਵੱਖੋ ਵੱਖਰੀਆਂ ਸੀਗੀਆਂ ਜਾਂ ਅਪਰਾਧ ਵੱਖਰੇ ਸੀਗੇ ਜਿਵੇਂ ਕਿ ਪਹਿਲਾਂ ਕਿਹਾ ਗਿਆ, ਔਰ ਸੰਬੰਧਿਤ FIRs ਦੇ ਵਿੱਚ ਦਾਇਰ ਜਿਹੜੇ ਚਲਾਨ ਪੇਸ਼ ਹੋਏ ਆ ਉਹਨਾਂ ਨੇ ਕਿਹਾ ਕਿ ਉਹਨੂੰ ਪੜਚੋਲ ਕਰਨ ਤੋਂ ਬਾਅਦ ਇਹ ਲੱਗਦਾ ਹੈ ਕਿ ਅਪਰਾਧ ਇੱਕ ਵਰਗੇ ਨੇ ਤੇ ਮੁਲਜ਼ਮ ਵੀ ਉਹੀ ਨੇ। ਹਾਲਾਂਕਿ ਜੇ ਇਹਨਾਂ ਦੇ ਖਿਲਾਫ ਕੋਈ ਸਮੱਗਰੀ ਮਿਲਦੀ ਹੈ ਤਾਂ ਉਹਨੂੰ FIR ਦੇ ਵਿੱਚ ਦਰਜ ਕੀਤਾ ਜਾ ਸਕਦਾ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਅਤੀਰ ਦੀਆਂ 4 ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ। ਦਿੱਲੀ ਪੁਲਿਸ ਦੇ ਵੱਲੋਂ ਇੱਕੋ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੀਆਂ ਸ਼ਿਕਾਇਤਾਂ ਤੇ ਦਰਜ 5 FIRs ਦੇ ਵਿੱਚ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ। ਹੁਣ ਸਵਾਲ ਇਹ ਆ ਕਿ ਇੱਥੇ ਵੀ ਫਿਰ ਉਹ ਆ ਜਾਂਦਾ ਜਿਹੜਾ ਆਪਾਂ ਪਹਿਲਾਂ ਸਾਂਝਾ ਕਰਕੇ ਹਟੇ ਆ ਕਿ ਚੀਫ ਜਸਟਿਸ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਇੱਕ ਫਿਰਕੇ ਨੂੰ ਆਧਾਰ ਬਣਾ ਕੇ ਹਰ ਖਬਰ ਨੂੰ ਕਮਿਊਨਲ ਜਿਹੜਾ ਦੀ ਉਹ ਖਬਰ ਬਣਾਇਆ ਜਾ ਰਿਹਾ। ਇਹ ਦਿੱਲੀ ਦੇ ਵਿੱਚ, ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਏ ਇਹ ਜਿਹੜੇ ਦੰਗੇ ਸੀਗੇ ਇਹਦੇ ਵਿੱਚ ਵੀ ਇੱਕ ਵਰਗ ਨੂੰ ਟਾਰਗੇਟ ਕੀਤਾ ਗਿਆ। ਬਹੁਤੇ ਮਾਮਲੇ ਉਹਨਾਂ ਦੇ ਉੱਤੇ ਦਰਜ ਕੀਤੇ ਗਏ, ਹਾਲਾਂਕਿ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਜ਼ਿਆਦੀਆਂ ਅੱਗਾਂ ਲੱਗੀਆਂ ਤੇ ਮੰਨਣ ਵਾਲੇ ਲੋਕ ਵੀ ਉਸੇ ਹੀ ਫਿਰਕੇ ਦੇ ਵਿੱਚੋਂ ਜ਼ਿਆਦਾ ਸੀ। ਜੀ, ਤੇ ਅੱਗੇ ਗੱਲ ਕਰਦੇ ਹਾਂ ਬਾਹਰਲੇ ਮੁਲਕਾਂ ਨੂੰ ਜਾਣ ਵਾਲੇ ਸਟੂਡੈਂਟਸ ਦੀ। ਉਹਨਾਂ ਦੀ ਗਿਣਤੀ ਕਾਫੀ ਘਟ ਗਈ ਸੀ, ਹੁਣ ਇਹ ਗਿਣਤੀ ਵੱਧ ਸਕਦੀ? ਦੇਖੋ, ਇਹ ਕਰੋਨਾ ਦੇ ਕਰਕੇ ਜਿਹੜੀ ਇਹਦੀ ਉਹ ਘਟੀ ਆ। ਇੰਟਰਨੈਸ਼ਨਲ ਫਲਾਈਟਸ ਬੰਦ ਹੋਣ ਕਰਕੇ, ਵੀਜ਼ਾ ਅਪਾਇੰਟਮੈਂਟ ਸਕੈਜੂਲ ਅਵੇਲੇਬਲ ਨਾ ਹੋਣ ਕਰਕੇ ਜਿਹੜੇ ਇਹ ਘਟੀ ਆ। ਵਿਦੇਸ਼ ਮੰਤਰਾਲੇ ਦੀ ਰਿਪੋਰਟ ਇਹ ਕਹਿੰਦੀ ਆ ਕਿ 2020 ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਜਿਹੜੇ ਸਟੂਡੈਂਟ ਨੇ, ਬੱਚੇ ਨੇ, ਉਹਨਾਂ ਦੀ ਗਿਣਤੀ ਦੇ ਵਿੱਚ 55% ਜਿਹੜੀ ਆ ਉਹ ਗਿਰਾਵਟ ਦਰਜ ਕੀਤੀ ਗਈ ਆ। 2019 ਦੇ ਵਿੱਚ ਭਾਰਤ ਦੇ ਵਿੱਚੋਂ 5,88,931 ਬੱਚੇ ਵਿਦੇਸ਼ ਪੜ੍ਹਨ ਗਏ ਸੀਗੇ। 2020 ਦੇ ਵਿੱਚ 2,61,406 ਬੱਚੇ ਹੀ ਜਾ ਸਕੇ ਆ। ਇਹਦਾ ਵੱਡਾ ਕਾਰਨ ਕਰੋਨਾ ਮਹਾਮਾਰੀ ਹੈ। ਪੰਜਾਬ ਦੀ ਗੱਲ ਕਰੀਏ ਤਾਂ 2019 ਦੇ ਵਿੱਚ ਸੂਬੇ ਦੇ ਵਿੱਚੋਂ 73,574 ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਨ ਦੇ ਵਾਸਤੇ ਗਏ। ਪੰਜਾਬ ਮੁਲਕ ਭਰ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ। 2020 ਦੇ ਵਿੱਚ ਦੂਜੇ ਸਥਾਨ ਦੇ ਉੱਤੇ ਪੰਜਾਬ ਆ ਗਿਆ। ਕਰੋਨਾ ਦੀਆਂ ਇੰਨੀਆਂ ਬੰਦਿਸ਼ਾਂ ਦੇ ਚੱਲਦਿਆਂ ਵੀ 33,412 ਸਟੂਡੈਂਟ ਵਿਦੇਸ਼ ਗਏ। ਆਂਧਰਾ ਪ੍ਰਦੇਸ਼ ਜਿਹੜਾ ਕਿ 19 ਦੇ ਵਿੱਚ 69,465 ਸਟੂਡੈਂਟ ਦੇ ਨਾਲ ਦੂਜੀ ਜਗ੍ਹਾ ਦੇ ਉੱਤੇ ਸੀਗਾ, ਉਹ 2020 ਦੇ ਵਿੱਚ 35,614 ਸਟੂਡੈਂਟ ਦੇ ਨਾਲ ਪਹਿਲੀ ਜਗ੍ਹਾ ਦੇ ਉੱਤੇ ਆ ਗਿਆ। ਐਕਸਪਰਟ ਇਹ ਕਹਿੰਦੇ ਆ ਕਿ ਇਸ ਸਾਲ ਸਤੰਬਰ ਤੋਂ ਸਥਿਤੀਆਂ ਦੇ ਵਿੱਚ ਸੁਧਾਰ ਹੋਊਗਾ। ਓਵਰਸੀਜ਼ ਸਟੱਡੀ ਜਿਹੜੀ ਆ ਉਹਦਾ ਟ੍ਰੈਂਡ ਇੱਕ ਵਾਰੀ ਫੇਰ ਜ਼ੋਰ ਫੜਨ ਲੱਗੂਗਾ। 19 ਤੇ 2020 ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਤੋਂ 1,69,000 ਬੱਚੇ ਵਿਦੇਸ਼ ਪੜ੍ਹਨ ਦੇ ਵਾਸਤੇ ਗਏ। ਆਂਧਰਾ ਪ੍ਰਦੇਸ਼ ਦੂਜੇ, ਮਹਾਰਾਸ਼ਟਰ ਤੀਜੇ ਜਗ੍ਹਾ ਦੇ ਉੱਤੇ ਰਿਹਾ। ਪੰਜਾਬ ਦੇ ਸਟੂਡੈਂਟ ਦੁਬਈ ਵਾਇਆ ਮੈਕਸੀਕੋ ਹੋ ਕੇ ਕੈਨੇਡਾ ਪਹੁੰਚ ਰਹੇ ਆ, ਕਿਉਂਕਿ ਕੈਨੇਡਾ ਦੇ ਵਿੱਚ ਸਿੱਧੀਆਂ ਫਲਾਈਟਾਂ ਦੇ ਉੱਤੇ ਰੋਕ ਲੱਗੀ ਹੋਈ ਆ। ਕਰੋਨਾ ਤੋਂ ਪਹਿਲਾਂ 16 ਤੋਂ ਲੈ ਕੇ 19 ਤੱਕ ਓਵਰਸੀਜ਼ ਸਟੱਡੀ ਦੇ ਵਿੱਚ 13% ਗਰੋਥ ਦਰਜ ਕੀਤੀ ਗਈ ਸੀਗੀ। ਕਰੋਨਾ ਆ ਗਿਆ ਉਸ ਤੋਂ ਬਾਅਦ 2020 ਦੇ ਵਿੱਚ ਸਿੱਧੇ 55% ਜਿਹੜੀ ਆ ਇਹ ਘਟ ਗਈ ਗਰੋਥ। ਔਰ 2021 ਦੇ ਵਿੱਚ 28 ਫਰਵਰੀ ਤੱਕ ਦੇ ਡੇਟਾ ਦੇ ਮੁਤਾਬਕ ਦੇਸ਼ ਦੇ ਵਿੱਚੋਂ ਕਰੀਬ 71,769 ਸਟੂਡੈਂਟ ਬਾਹਰ ਜਾ ਸਕੇ। ਆਂਧਰਾ ਪ੍ਰਦੇਸ਼ ਦੇ 11,790, ਮਹਾਰਾਸ਼ਟਰ ਦੇ 10,166, ਗੁਜਰਾਤ ਦੇ 6383 ਤੇ ਪੰਜਾਬ ਦੇ 5791 ਸਟੂਡੈਂਟ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਨੇ। ਭਾਰਤ ਦੇ ਵਿੱਚ ਓਵਰਸੀਜ਼ ਸਟੱਡੀ ਦੀ ਜਿਹੜੀ ਕੰਸਲਟੈਂਸੀ ਹੈ ਉਹ ਰਿਪੋਰਟ, ਸਰਵੇ ਰਿਪੋਰਟ ਇਹ ਕਹਿੰਦੀ ਆ ਕਿ 2020 ਦੇ ਮੁਕਾਬਲੇ ਇਸ ਸਾਲ 94% ਜਿਹੜੇ ਸਟੂਡੈਂਟ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਨ ਦੇ ਵਾਸਤੇ ਉਤਸੁਕ ਨੇ। ਔਰ ਇਹ ਜਿਹੜਾ ਦੀ ਉਹੋ ਜਿਹੇ ਸਮੇਂ ਦੇ ਉੱਤੇ ਸਰਵੇ ਆਇਆ ਜਦੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਵਿਦੇਸ਼ ਜਾ ਕੇ ਪੜ੍ਹਨ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ 55% ਦੀ ਗਿਰਾਵਟ ਹੈ। 100 ਤੋਂ ਵੱਧ ਦੇਸ਼ਾਂ ਦੀਆਂ ਯੂਨੀਵਰਸਿਟੀ ਦੇ ਵਿੱਚ ਦਾਖਲੇ ਆਇਲਟਸ, ਟਫਲ, ਜੀਮੈਟ, PTI ਐਗਜ਼ਾਮ ਦੀ ਤਿਆਰੀ ਕਰਨ ਵਾਲੀ ਜਿਹੜੀ ਗਲੋਬਲ ਸੰਸਥਾ ਹੈ ਉਹਨੇ ਇਹ ਗੱਲ ਕਹੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਐਨਰੋਲ ਹੋਏ
5000 ਸਟੂਡੈਂਟ ਜਿਹੜੇ ਨੇ ਉਹ ਓਵਰਸੀਜ਼ ਸਟੱਡੀਜ਼ ਦੇ ਬਾਰੇ ਚ ਉਹਨਾਂ ਤੋਂ ਸਵਾਲ ਕੀਤੇ ਗਏ ਸੀਗੇ, ਜਿੱਥੋਂ ਇਹ ਸਰਵੇ ਜਿਹੜਾ ਉਹ ਕੀਤਾ ਗਿਆ। 75% ਜਿਹੜੇ ਸਟੂਡੈਂਟ ਨੇ ਉਹ ਯੂਕੇ ਨੂੰ ਆਪਣੀ ਪਸੰਦੀਦਾ ਸਟੱਡੀ ਡੈਸਟੀਨੇਸ਼ਨ ਦੇ ਰੂਪ ਦੇ ਵਿੱਚ ਲੈਂਦੇ ਨੇ। ਕੈਨੇਡਾ, ਅਮਰੀਕਾ ਦੂਜੇ ਨੰਬਰ ਦੇ ਉੱਤੇ ਨੇ। ਕੈਨੇਡਾ 13% ਤੇ ਅਮਰੀਕਾ 9% ਜਿਹੜੇ ਨੇ ਉਹ ਸਟੂਡੈਂਟ ਉਹਨੂੰ ਚੁਣਦੇ ਨੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਮੌੜ ਮੰਡੀ ਤੋਂ ਟਿਕਟ ਮਿਲੀ ਆ ਜਗਮੀਤ ਬਰਾੜ ਨੂੰ। ਟਿਕਟ ਮਿਲਦੇ ਸਾਰੀ ਸਵਾਲਾਂ ਦੀ ਝੜੀ ਕਿਸਾਨਾਂ ਵੱਲੋਂ। ਉਹ ਪਹਿਲੀ ਵਾਰੀ ਪਹੁੰਚੇ ਜੀ। ਟਿਕਟ ਮਿਲਣ ਤੋਂ ਬਾਅਦ ਮੌੜ ਦੇ ਵਿੱਚ ਐਕਚੁਅਲੀ ਸਿਕੰਦਰ ਮਲੂਕਾ ਕੰਮ ਕਰਦਾ ਰਿਹਾ ਪਿਛਲੇ ਸਾਲ ਕੁ ਤੋਂ, ਤੇ ਉਹਦੀ ਗੈਰ ਹਾਜ਼ਰੀ ਜਿਹੜੀ ਸੀਗੀ ਉਹ ਜ਼ਰੂਰ ਜਗਮੀਤ ਬਰਾੜ ਨੂੰ ਰੜਕੀ। ਜਗਮੀਤ ਬਰਾੜ ਜਦੋਂ ਪਹੁੰਚੇ ਮੌੜ ਦੇ ਵਿੱਚ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਔਰ ਇਹਨਾਂ ਨੇ ਸਵਾਲ ਜਿਹੜੇ ਦੀ ਇਹ ਕੀਤੇ ਕਿ ਉਹ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਟੈਂਡ ਸਪਸ਼ਟ ਕਰਨ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਇਹ ਕਿਹਾ ਕਿ ਜਗਮੀਤ ਸਿੰਘ ਬਰਾੜ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਗਏ, ਜਦੋਂ ਕਿ ਜਗਮੀਤ ਸਿੰਘ ਬਰਾੜ ਇਹ ਕਹਿੰਦੇ ਆ ਕਿ ਨਹੀਂ, ਕਿਸਾਨ ਆਗੂਆਂ ਦੇ ਨਾਲ ਉਹਨਾਂ ਦਾ ਸੰਵਾਦ ਚੰਗੇ ਮਾਹੌਲ 'ਚ ਹੋਇਆ ਤੇ ਮੈਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਦਿੱਤੇ। ਹੁਣ ਜਿਹੜਾ ਜੀ ਇਹ ਸਵਾਲ ਨੇ ਉਹ ਸਾਰੇ ਹੀ ਆਗੂਆਂ ਨੂੰ ਤੰਗ ਪਰੇਸ਼ਾਨ ਤਾਂ ਕਰ ਰਹੇ ਆ। ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਮੌੜ ਤੋਂ ਪਿਛਲੀ ਵਾਰੀ ਚੋਣ ਲੜਨ ਵਾਲੇ ਜਿਹੜੇ ਜਨਮੇਜਾ ਸਿੰਘ ਸੇਖੋਂ ਨੇ ਉਹ ਇਹ ਸਾਰੀਆਂ ਫੋਟੋਆਂ ਤੇ ਵੀਡੀਓਜ਼ ਨੂੰ ਖੰਗਾਲ ਰਹੇ ਆ ਕਿ ਇਹਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਕਿਹੜੇ ਲੋਕ ਸੀਗੇ। ਸਵਾਲ ਇਹ ਆ ਕਿ ਜਿਹੜੇ ਕਿਸਾਨ ਨੇ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਤਾਂ ਜੁੜੇ ਹੋਏ ਆ। ਹੁਣ ਅਕਾਲੀ ਦਲ ਬਾਦਲ ਦਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੈ, ਜਿੱਦਾਂ ਆਪਾਂ ਪਹਿਲਾਂ ਵੀ ਉਹਦਾ ਵਿਸਥਾਰ ਸਾਂਝਾ ਕੀਤਾ, ਕਿ ਕਿਸੇ ਤਰੀਕੇ ਦੇ ਨਾਲ ਇਹ ਸਵਾਲ ਕਰਨ ਵਾਲਿਆਂ ਨੂੰ ਦੂਜੀਆਂ ਪਾਰਟੀਆਂ ਦੇ ਨਾਲ ਜੋੜ ਦਿਓ। ਮਤਲਬ ਕਿ ਇਹ ਕਹਿ ਦਿਓ ਕਿ ਇਹ ਸਵਾਲ ਥੋੜੀ ਇਹ ਕਿਸਾਨ ਨਹੀਂ ਗੇ। ਇੱਥੇ ਜ਼ੋਰ ਮੌੜ ਦੇ ਵਿੱਚ ਵੀ ਇਹੀ ਲੱਗਿਆ ਹੋਇਆ। ਮੌੜ ਦੇ ਉੱਤੇ ਸੀਟ ਦਾ ਕੀ ਬਣਦਾ, ਇਹ ਬੜਾ ਅਹਿਮ ਸਵਾਲ ਜਿਹੜਾ ਉਹ ਰਹੂਗਾ। ਔਰ ਜਗਮੀਤ ਸਿੰਘ ਬਰਾੜ ਦੇ ਵਾਸਤੇ ਤਾਂ ਖਾਸ ਤੌਰ ਦੇ ਉੱਤੇ ਰਹੂਗਾ, ਕਿਉਂਕਿ ਅਕਾਲੀ ਦਲ ਬਾਦਲ ਦੇ ਵੱਲੋਂ ਟਿਕਟ ਦੀ ਭਾਲ ਦੇ ਵਿੱਚ ਬੈਠੇ ਸਿਕੰਦਰ ਮਲੂਕਾ ਦੀ ਨਾਰਾਜ਼ਗੀ ਜਿਹੜੀ ਆ ਉਹ ਸਭ ਨੂੰ ਪਤਾ ਕਿ ਉੱਥੇ ਹੈਗੀ ਆ, ਔਰ ਉਹ ਜਗਮੀਤ ਬਰਾੜ ਦੇ ਨਾਲ ਤੁਰਨਗੇ ਜਾਂ ਨਹੀਂ ਤੁਰਨਗੇ ਇਹ ਬੜਾ ਅਹਿਮ ਪੁਆਇੰਟ ਰਹੂਗਾ। ਪਰ ਇਹਨਾਂ ਹੈ ਕਿ ਪਹਿਲੇ ਦਿਨ ਜਗਮੀਤ ਬਰਾੜ ਹੋਰਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਜੀ ਬਾਬਾ, ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।